ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜਾਂਗੇ। ਮੈਂ ਪਹਿਲਾਂ ਚਾਹਾਂਗੀ ਕਿ ਤੁਸੀਂ ਜਿਹੜੇ ਸਾਡੇ ਫੇਸਬੁੱਕ ਤੇ ਵਿਊਅਰਸ ਆਏ ਨੇ ਉਹਨਾਂ ਦੇ ਮੈਸੇਜ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ। ਵੀਰ ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ, ਡਾਕਟਰ ਸਾਹਿਬ ਦੁਸ਼ਮਣ ਦੀ ਚਾਲ ਸੀ ਕਿ ਸਿੱਖਾਂ ਨੂੰ ਨਸ਼ੇ ਨਾਲ ਮਿਟਾ ਲਵਾਂਗੇ, ਪਰ ਨਵੀਂ ਜਨਰੇਸ਼ਨ ਨੇ ਹੁਣ ਝੰਡਾ ਚੁੱਕ ਲਿਆ ਹੈ ਤੇ ਦੁਸ਼ਮਣ ਨੇ ਹੁਣ ਮੂੰਹ ਵਿੱਚ ਉਂਗਲਾਂ ਪਾ ਕੇ ਸਿੱਖ ਹੋਮਲੈਂਡ ਦੇ ਚੜ੍ਹਦੇ ਸੂਰਜ ਵੱਲ ਵੇਖ ਕੇ ਤਪ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ। ਔਰ ਇਹਨਾਂ ਨੇ ਫਿਰ ਰੈਫਰੈਂਡਮ 2020 ਨਾਲ ਦਿੱਲੀ ਦਾ ਨਾਮ ਵੀ ਚੇਂਜ ਕੀਤਾ ਜਾਏਗਾ ਔਰ ਦਿੱਲੀ ਵਿਲ ਬੀ ਸੈਕੰਡ ਕੈਪੀਟਲ ਆਫ ਖਾਲਿਸਤਾਨ। ਵੈਰੀ ਗੁੱਡ। ਫਿਰ ਉਹਨਾਂ ਨੇ ਜਿਹੜਾ ਇਸੇ ਤਰ੍ਹਾਂ ਦਾ ਇੱਕ ਹੋਰ ਕਾਮੈਂਟ ਵੀ ਜਿਹੜਾ ਹੈ, ਖਾਲਿਸਤਾਨ 에ਅਰਲਾਈਨਸ ਵਿਲ ਬੀ ਫ੍ਰੀ ਆਫ ਕਾਸਟ ਆਲ ਓਵਰ ਦਾ ਵਰਲਡ ਟੂ ਨਨਕਾਣਾ ਸਾਹਿਬ। ਸੋ ਬਿਲਕੁਲ ਸਾਨੂੰ ਜ਼ਰੂਰ ਇਸ ਕਿਸਮ ਦੇ ਜਿਹੜੇ ਹੈ ਸੋਚ ਵੱਲ ਆਪਣੇ ਆਪ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਜੀ। ਇੱਕ ਜਗਦੀਸ਼ ਸਿੰਘ ਸੈਣੀ ਆਏ ਨੇ, ਉਹ ਲਿਖਦੇ ਨੇ ਜੀ, ਬੀਜੇਪੀ ਦੇਸ਼ ਭਗਤ ਪਾਰਟੀ, ਇਫ ਕਾਂਗਰਸ ਔਰ ਬੀਜੇਪੀ ਕਾਲੀ ਸੱਤਾ ਵਿੱਚ ਨਾ ਆਏ ਤਾਂ ਦੇਸ਼ ਤਬਾਹ ਹੋ ਜਾਏਗਾ। ਸੋ ਹੁਣ ਇਹ ਪਤਾ ਨਹੀਂ ਕਹਿਣਾ ਕੀ ਚਾਹੁੰਦੇ ਨੇ, ਪਰ ਚਲੋ ਇਹਨਾਂ ਦਾ ਸ਼ੁਕਰੀਆ ਇਹਨਾਂ ਨੇ ਲਿਖਿਆ ਜੀ। ਸਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਨੇ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਟੀਮ ਨੂੰ ਔਰ ਦਰਸ਼ਕਾਂ ਨੂੰ। ਇੰਦਰਜੀਤ ਸਿੰਘ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਵੀਰ ਭੁਪਿੰਦਰ ਸਿੰਘ, ਕੈਸਰ ਗੁੱਜਰ, ਇੰਦਰਜੀਤ ਸਿੰਘ, ਜਗਦੀਸ਼ ਸਿੰਘ ਸੈਣੀ, ਕੁਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਿਫ ਮਹਿਮੂਦ ਸਦੀਕੀ ਲਿਖਦੇ ਨੇ, ਡਾਕਟਰ ਅਮਰਜੀਤ ਸਿੰਘ ਜੀ 2016 ਵਿੱਚ 405 ਦੇ ਲਗਭਗ ਬੰਬ ਬਲਾਸਟ ਐਕਸਪਲੋਜ਼ਨ ਦੇ ਵਾਕਿਆਤ ਇੰਡੀਆ ਵਿੱਚ ਹੋਏ ਨੇ ਤੇ ਇਹਨਾਂ ਵਿੱਚ ਸਾਰੇ ਇੰਡੀਅਨਸ ਨੇ ਇਹ ਕੀਤਾ, ਪਰ ਇੰਟਰਨੈਸ਼ਨਲ ਮੀਡੀਆ ਵੀ ਤੇ ਸਪੈਸ਼ਲੀ ਇੰਡੀਆ ਪਾਕਿਸਤਾਨ ਨੂੰ ਇੰਟਰਨੈਸ਼ਨਲ ਮੀਡੀਆ ਵਿੱਚ ਇੰਡੀਆ ਪਾਕਿਸਤਾਨ ਨੂੰ ਬਲੇਮ ਦਿੰਦਾ ਹੈ ਤੇ ਇਤਨੇ ਬਲਾਸਟ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਇਰਾਕ ਵਿੱਚ ਮਿਲਾ ਕੇ ਵੀ ਨਹੀਂ ਹੋਏ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਸੋ ਮੈਂ ਆਲਰੇਡੀ ਇਸ ਬਾਰੇ ਕਿਹਾ ਕਿ ਵੀ ਇਹ ਤਾਂ ਸਾਰਾ ਹੀ ਨੈਟਵਰਕ, ਜੇ ਹੇਮੰਤ ਕਾਰਕਰੇ ਨੂੰ ਇਹ ਨਾ ਮਾਰਦੇ ਤਾਂ ਉਹਨੇ ਇਹ ਸਭ ਕੁਝ ਅਨਰੇਵਲ ਕਰ ਦੇਣਾ ਸੀ ਕਿ ਜਿੰਨੀ। ਔਰ ਇਸ ਦੇ ਲਈ ਉਹਦੀ ਮੁਸ਼ਰਫ ਦੀ ਕਿਤਾਬ ਹੂ ਕਿਲਡ ਕਾਰਕਰੇ ਪੜ੍ਹਨੀ ਬੜੀ ਜ਼ਰੂਰੀ ਹੈ ਕਿ ਵੀ ਕਿਵੇਂ ਇਹ ਸਾਰਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਭਾਰਤ ਦੇ ਵਿੱਚ ਹਿੰਸਾ ਫੈਲਾਉਂਦਾ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਈਮੇਲ ਆਈ ਹੈ ਬ੍ਰੈਂਪਟਨ ਟੋਰਾਂਟੋ ਤੋਂ ਵੀਰ ਜਸਮੀਤ ਸਿੰਘ ਮੰਡੇਰ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਦੀ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਮੇਰੇ ਇਮਤਿਹਾਨ ਚੱਲ ਰਹੇ ਹਨ ਤੇ ਮੈਂ ਸੋਚਿਆ ਕਿ ਮੈਂ ਤੁਹਾਨੂੰ ਨਾ ਲਿਖਾਂ, ਪਰ ਇਹ ਬਹੁਤ ਅਹਿਮ ਗੱਲ ਹੈ। ਫਿਲਹਾਲ ਮੈਂ ਸਿਊਲਿਚ ਸਕੂਲ ਆਫ ਬਿਜ਼ਨਸ ਵਿੱਚ ਪੜ੍ਹਾਈ ਕਰ ਰਿਹਾ ਹਾਂ। ਮੇਰੀ ਜ਼ਿੰਦਗੀ ਦਾ ਅਸਲ ਮਕਸਦ ਅੰਤ ਨੂੰ ਕਿਸੇ ਨਾ ਕਿਸੇ ਤਰੀਕੇ ਸਿੱਖ ਕੌਮ ਦੀ ਸੇਵਾ ਕਰਨਾ ਹੈ। ਮੈਂ ਸਮਝਦਾ ਹਾਂ ਕਿ ਮੈਂ ਸਹੀ ਰਾਹ ਤੇ ਹਾਂ। ਪੜ੍ਹਾਈ ਪੱਖੋਂ ਮੈਂ ਕਈ ਵਾਰ ਸੋਚਿਆ ਹੈ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਪੰਥ ਲਈ ਕੀ ਕਰ ਸਕਦਾ ਹਾਂ, ਪਰ ਜਵਾਬ ਨਹੀਂ ਮਿਲਦਾ। ਕਦੇ-ਕਦੇ ਮਹਿਸੂਸ ਕਰਦਾ ਹਾਂ ਕਿ ਅੱਜ ਸਾਨੂੰ ਅਣਗਿਣਤ ਕਠਿਨਾਈਆਂ ਦਰਪੇਸ਼ ਹਨ। ਅਸੀਂ ਆਪਣੀ ਮਾਂ ਬੋਲੀ, ਸਿੱਖੀ ਸੱਭਿਆਚਾਰ, ਇਸ ਨੂੰ ਪੰਜਾਬੀ ਸੱਭਿਆਚਾਰ ਨਾ ਸਮਝਿਆ ਜਾਵੇ ਅਤੇ ਸਿੱਖੀ ਵਿਚਾਰਧਾਰਾ ਤੋਂ ਦੂਰ ਹੁੰਦੇ ਚਲੇ ਜਾ ਰਹੇ ਹਾਂ। ਇਸ ਤੋਂ ਵੀ ਅੱਗੇ ਜਾਂਦਿਆਂ ਸਾਡੇ ਵਿੱਚ ਅਨਪੜ੍ਹ ਆਪੇ ਬਣੇ ਸਿੱਖ ਹਨ, ਜਿਨ੍ਹਾਂ ਲਈ ਸਿੱਖੀ ਦਾ ਮਤਲਬ ਉਹੀ ਹੈ ਜੋ ਉਹਨਾਂ ਲਈ ਠੀਕ ਹੈ। ਹੋਰ ਮੁੱਦਿਆਂ ਨੂੰ ਦੇਖਦਿਆਂ ਇਹ ਗੱਲ ਜਾਪਦੀ ਹੈ ਕਿ ਇੰਨੇ ਹਨੇਰੇ ਵਿੱਚ ਅਸੀਂ ਪਹਿਲਾਂ ਕਦੇ ਨਹੀਂ ਸਾਂ ਜੋ ਅੱਜ ਸਾਡੇ ਹਾਲਾਤ ਹਨ। ਹਾਲਾਂਕਿ ਸਾਡੇ ਸਿਰਾਂ ਦੇ ਮੁੱਲ ਪਹਿਲਾਂ ਵੀ ਰੱਖੇ ਗਏ ਸਨ। ਨਸਲਕੁਸ਼ੀ, ਕਤਲੇਆਮ ਪਹਿਲਾਂ ਵੀ ਹੋਇਆ ਹੈ, ਪਰ ਸਿੱਖੀ ਤੋਂ ਇੰਨਾ ਦੂਰ ਕਦੇ ਨਹੀਂ ਹੋਏ। ਗੁਰੂ ਮਹਾਰਾਜ ਦੇ ਸਰੂਪ ਦੀ ਬੇਅਦਬੀ ਪ੍ਰਤੀ ਸਾਡਾ ਰਵੱਈਆ, ਬਾਪੂ ਸੁਰਤ ਸਿੰਘ ਸਾਡੀ ਪਹਿਚਾਣ, ਇਸ ਸਾਰੇ ਸਮੇਂ ਵਿੱਚ ਭਾਰਤੀ ਹਕੂਮਤ ਸਾਡੇ ਜ਼ਖਮਾਂ ਤੇ ਲੂਣ ਛਿੜਕਦੀ ਰਹੀ ਹੈ, ਪਰ ਅਸੀਂ ਕਿਤੇ ਨਾ ਕਿਤੇ ਇਸ ਦੇ ਆਦੀ ਹੋ ਗਏ ਹਾਂ। ਆਮ ਤੌਰ ਤੇ ਮੈਂ ਪੰਜਾਬੀ ਗਾਣੇ ਨਹੀਂ ਸੁਣਦਾ, ਪਰ ਗੁਰਦਾਸ ਮਾਨ ਦਾ ਹਾਲ ਹੀ ਵਿੱਚ ਆਇਆ ਗਾਣਾ ਸੁਣਿਆ ਤੇ ਕਾਫੀ ਕੁਝ ਉਸ ਵਿੱਚ ਸੱਚ ਲੱਗਿਆ। ਅਸੀਂ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਦੀ ਤੋਹੀਨ ਕਰ ਰਹੇ ਹਾਂ। ਡਾਕਟਰ ਸਾਹਿਬ, ਇਸ ਸਭ ਦੇ ਚਲਦਿਆਂ ਸਿੱਖ ਕੌਮ ਦਾ ਕੀ ਬਣੇਗਾ? ਕੀ ਬਦਲਣ ਦੀ ਲੋੜ ਹੈ ਸਾਨੂੰ, ਤੇ ਕੀ ਉਹ ਬਦਲਾਵ ਸੰਭਵ ਹੈ ਅਸਲੀਅਤ ਵਿੱਚ? ਜੀ ਡਾਕਟਰ ਸਾਹਿਬ। ਵੀਰ ਜਸਜੀਤ ਸਿੰਘ ਮੰਡੇਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਜਸਮੀਤ ਸਿੰਘ ਮੰਡੇਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ। ਇਨਫੈਕਟ ਉਹਨਾਂ ਦੀ ਇਹ ਲਿਖਤ ਸਪਾਮ ਦੇ ਵਿੱਚ ਚਲੀ ਗਈ ਜੀ, ਔਰ ਇਹ ਹਾਲਾਂਕਿ ਹਰ ਸਾਲ ਲਿਖਦੇ ਨੇ ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਮੌਕੇ। ਸੋ ਅਸੀਂ ਇੱਕ ਦਿਨ
ਰਾਦਰ ਲੇਟ ਐਤਕੀ ਹੈਵੀ ਸੰਡੇ ਸੀ ਜੀ ਇਸ ਨੂੰ ਕਰ ਰਹੇ ਹਾਂ। ਸਾਨੂੰ ਬੜੀ ਖੁਸ਼ੀ ਹੈ, ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਮੰਡੇਰ ਸਾਹਿਬ ਦੀ ਲਿਖਤ ਆਈ ਨਹੀਂ ਕਾਫੀ ਅਰਸੇ ਤੋਂ। ਬਹੁਤ ਚੰਗੀ ਗੱਲ ਹੈ ਕਿ ਸਕੂਲ ਆਫ ਬਿਜ਼ਨਸ ਜਿਹੜਾ ਰੈਪਿਊਟਡ ਹੈ ਉਹਦੇ 'ਚ ਉਹ ਆਪਣੀ ਸਟੱਡੀ ਕਰ ਰਹੇ ਨੇ। ਸੋ ਪਹਿਲਾ ਪਾਰਟ ਕਿਉਂਕਿ ਕੁਝ ਕਰਨਾ ਚਾਹੁੰਦੇ ਨੇ ਪੰਥ ਲਈ, ਉਦਾਸ ਵੀ ਨੇ ਜੀ। ਇਹ ਦਰਦ ਹੈ, ਇਹ ਪੰਥ ਦਰਦੀਆਂ ਦੀ ਗੱਲ ਹੈ। ਇਹ ਉਦਾਸੀ ਕੁਝ ਕ੍ਰੀਏਟ ਕਰਨ ਦੀ ਹੈ, ਇਹ ਨੈਗੇਟਿਵਿਟੀ ਨਹੀਂ ਹੈ। ਜਦੋਂ ਤੁਸੀਂ ਚਾਰ ਚੁਫੇਰਾ ਦੇਖਦੇ ਹੋ ਜਾਂ ਉਹਨਾਂ ਨੇ ਦੇਖਿਆ ਕਿ ਵੀ ਭਾਵੇਂ ਕੁਰਬਾਨੀਆਂ ਅਸੀਂ ਬੀਤੇ ਇਤਿਹਾਸ 'ਚ ਵੀ ਕੀਤੀਆਂ, ਪਰ ਜਦੋਂ ਤੁਸੀਂ ਆਲਾ ਦੁਆਲਾ ਦੇਖਦੇ ਹੋ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਡੀਜਨਰੇਸ਼ਨ, ਆਪੂ ਅਨਪੜ੍ਹ ਜਿਹੜੇ ਨੇ ਐਕਸਪਰਟ ਬਣੇ ਹੋਏ ਨੇ, ਜਿਨ੍ਹਾਂ ਦੇ ਕੋਲ ਵਿੱਦਿਆ ਜਾਂ ਚਾਰ ਪੈਸੇ ਨੇ, ਉਹ ਇਸ ਪਾਸੇ ਤੁਰ ਕੇ ਰਾਜੀ ਨਹੀਂ ਹੈ। ਗੱਲ ਕਿੱਧਰ ਨੂੰ ਜਾਏਗੀ? ਸੋ ਕੁੱਲ ਮਿਲਾ ਕੇ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਆਪਣਾ ਜੀਵਨ ਮਿਸ਼ਨ ਸਿੱਖ ਕੌਮ ਦੀ ਸੇਵਾ ਦਾ ਕਰਨਾ ਚਾਹੁੰਦੇ ਨੇ, ਉਹਨਾਂ ਦਾ ਹੈ। ਔਰ ਉਹ ਕੀ ਕਰਾਂ ਕਹਿੰਦੇ ਇਹਦਾ ਜਵਾਬ ਨਹੀਂ ਮਿਲਦਾ ਜੀ। ਔਰ ਹਨੇਰੇ ਵਿੱਚ ਇਹਨਾਂ ਨੂੰ ਲੱਗਦਾ ਵੀ ਜਿੰਨੇ ਹਨੇਰੇ 'ਚ ਅੱਜ ਕੌਮ ਹੈ ਪਹਿਲਾਂ ਕਦੇ ਨਹੀਂ ਹੋਈ। ਔਰ ਖ਼ਾਸ ਤੌਰ 'ਤੇ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਰਾਜਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਜਿਹੜਾ ਬਾਪੂ ਸੂਰਤ ਸਿੰਘ ਨੇ ਚੁੱਕਿਆ, ਜਾਂ ਪਹਿਚਾਨ ਸਿੱਖੀ ਔਰ ਜਿਵੇਂ ਭਾਰਤੀ ਹਕੂਮਤ ਸਿੱਖਾਂ ਦੇ ਜ਼ਖਮਾਂ ਤੇ ਲੂਣ ਸੁੱਟਦੀ ਹੈ ਜੀ, ਔਰ ਫਿਰ ਗੁਰਦਾਸ ਮਾਨ ਦੇ ਗਾਣੇ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ। ਚਲੋ ਇਹ ਇਸ ਕਿਸਮ ਦੇ ਗਾਇਕਾਂ ਦਾ ਤਾਂ ਇਹੀ ਹੈ ਜਿਹਨੇ 20-25 ਸਾਲ ਪਹਿਲਾਂ ਘਰ ਦੀ ਸ਼ਰਾਬ ਹੋਵੇ ਦੇ ਨਾਲ ਆਈਡੀਅਲ ਲਾਈਫ ਹੀ ਇਹ ਦਿੱਤੀ ਸੀ ਗੁਰਦਾਸ ਮਾਨ ਨੇ ਕਿ ਭਾਈ ਜਿਹੜਾ ਜ਼ਿੰਦਗੀ ਆਈਡੀਅਲ ਹੀ ਤਾਂ ਹੈ ਜੇ ਸ਼ਰਾਬ ਹੋਏ। ਹੁਣ ਚਲੋ ਇਹਨਾਂ ਨੂੰ ਚੰਗਾ ਲੱਗਦਾ ਵੀ ਇਹ ਨਸ਼ਿਆਂ ਤੋਂ ਦੂਰ ਜਾਣ ਦੀਆਂ ਜਾਂ ਜਿਹੜੀ ਚੀਜ਼ ਕਈ ਵਾਰੀ ਵਿਕਦੀ ਹੁੰਦੀ ਆ ਉਹੀ ਵੇਚਣ ਲੱਗ ਜਾਂਦੇ ਨੇ। ਹੁਣ ਇੱਕ ਪੰਜਾਬ ਦੇ ਵਿੱਚ ਇੱਕ ਆਪਣੇ ਆਪ 'ਚ ਇੱਕ ਵੇਵ ਵੀ ਚੱਲੀ ਹੋਈ ਹੈ ਨਸ਼ਿਆਂ ਦੇ ਖਿਲਾਫ, ਔਰ ਕਿਤੇ ਨਾ ਕਿਤੇ ਜਿਹੜਾ ਪਹਿਲਾ ਪਾਰਟ ਹੈ ਉਸ ਨੂੰ ਡੱਕਾ ਲੱਗਾ। ਸੋ ਬਹੁਤ ਸਾਰੇ ਸੁਧਰ ਰਹੇ ਨੇ। ਕਮਰ ਸੰਧੂ ਸੀ, ਕਦੇ ਉਹ ਬੇਬੇ ਕਰਦਾ ਸੀ, ਇੱਧਰ ਚਲਾ ਗਿਆ ਉੱਧਰ ਚਲਾ ਗਿਆ, ਹੁਣ ਉਹ ਵੀ ਜਿਹੜਾ ਹੈ ਉਹ ਚੰਗੀਆਂ ਗੱਲਾਂ ਕਰਦਾ ਹੈ ਤੇ ਚਲੋ ਗੁਰਦਾਸ ਮਾਨ ਵੀ ਕਰਨ ਲੱਗ ਜਾਏ। ਪਰ ਕੁੱਲ ਮਿਲਾ ਕੇ ਜਿਹੜੀ ਗੱਲ ਵੀਰ ਜੀ ਨੇ ਪੁੱਛੀ ਹੈ ਕਿ ਵੀ ਮੈਂ ਇਹ ਸਮਝਦਾ ਵੀ ਪਹਿਲਾਂ ਤੁਸੀਂ ਤਾਂ ਆਪਣੀ ਪੜ੍ਹਾਈ ਤੇ ਫੋਕਸ ਰੱਖੋ ਜੀ। ਦੋਨੋਂ ਹੀ ਚੀਜ਼ਾਂ, ਜਦੋਂ ਅਸੀਂ ਨੇਸ਼ਨ ਬਿਲਡਿੰਗ ਦੀ ਗੱਲ ਕਰਦੇ ਹਾਂ ਉਹਦੇ 'ਚ ਹਰ ਇੱਕ ਨੇ ਆਪਣਾ ਰੋਲ ਅਦਾ ਕਰਨਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਣ। ਹੁਣ ਇਹ ਰਾਜਸੀ ਸੱਤਾ ਹਾਸਲ ਕਰਨੀ ਹੈ, ਮਾਣ ਪਾਣਾ ਹੈ ਜੀ। ਸਟੇਟਸ ਬਦਲਦਾ ਜਦੋਂ ਤੁਹਾਡੇ ਕੋਲ ਡਿਸੀਜਨ ਮੇਕਿੰਗ ਹੁੰਦੀ ਔਰ ਉਹਦੇ ਲਈ ਅਕਲ ਦਾ ਵੱਡਾ ਰੋਲ ਹੈ, ਇੰਟੈਲੈਕਟ ਦਾ ਵੱਡਾ ਰੋਲ ਹੈ। ਬਾਕੀ ਕੌਮੀ ਸਥਿਤੀ ਤੋਂ ਇੰਨਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਬਹੁਤ ਵਾਰ ਕਾਫੀ ਕੁਝ ਉਦਾਸ ਕਰਨ ਵਾਲਾ ਵੀ ਹੈ, ਲੇਕਿਨ ਬਹੁਤ ਕੁਝ ਜਿਹੜਾ ਹੈ ਉਹ ਚੜ੍ਹਦੀ ਕਲਾ ਦੇਣ ਵਾਲਾ ਵੀ ਹੈ। ਔਰ ਇੱਕ ਅੱਜ ਹੀ ਲਿਖਤ ਸਪਤ ਸਿੰਧੂ ਹੋਰਾਂ ਦੀ ਵੀ ਆਈ ਹੈ, ਉਹਦੇ 'ਚ ਉਹਨਾਂ ਨੇ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਜਨਮ ਦਿਨ ਸਮਾਗਮ ਦੇ ਉੱਤੇ ਗੱਲ ਕਰਦੇ ਆ, ਉਹਨਾਂ ਨੇ ਇਹੀ ਬਿਗਨਿੰਗ 'ਚ ਕਿਹਾ ਕਿ ਇੰਨਾ ਵੱਡਾ ਇਕੱਠ ਦੇਖ ਕੇ ਖੁਸ਼ੀ ਹੋਈ, ਇਹ ਜ਼ਿੰਦਾ ਕੌਮ ਦੀ ਨਿਸ਼ਾਨੀ। ਸੋ ਮੈਂ ਸਮਝਦਾ ਵੀ ਇੱਕ ਪਾਸੇ ਉੱਥੇ ਚੋਣ ਬੁਖਾਰ ਉਤਰ ਕੇ ਹਟਿਆ, ਕਿਸ ਕਿਸਮ ਦਾ ਮੁੱਦੇ ਔਰ ਇਹ ਖਾਲਿਸਤਾਨ ਦੇ ਖਾਤੇ 'ਚ ਪਾਉਣ ਦੀ ਗੱਲ ਆ ਗੈਂਗਾਂ ਅਕਾਲੀਆਂ ਨੇ ਖੜੀਆਂ ਕੀਤੀਆਂ, ਆਪ ਨਾਭੇ ਤੋਂ ਭਜਾਇਣ ਇਲੈਕਸ਼ਨਾਂ ਤੋਂ ਬਾਅਦ ਹੋ ਗਿਆ ਜੀ, ਗੈਂਗਾਂ ਫੜੀਆਂ ਗਈਆਂ, ਫਲਾਣਾ ਫੜਿਆ ਗਿਆ, ਗੈਂਗ ਮੁਖੀ ਫੜਿਆ ਗਿਆ, ਅਮਰਿੰਦਰ ਜਬਲੀ ਮਾਰ ਰਿਹਾ ਕਿ ਜੀ ਇਹ ਇਨਵੈਸਟੀਗੇਟ ਕਰਾਓ ਖਾਲਿਸਤਾਨੀਆਂ ਦੇ ਔਰ ਗੈਂਗਾਂ ਦੇ ਔਰ ਦੂਜਿਆਂ ਦੇ ਕੀ ਸੰਬੰਧ ਨੇ। ਸੋ ਇੱਕ ਪਾਸੇ ਇੰਨੀ ਗੰਦੀ ਫਜ਼ਾ ਕੀਤੀ ਹੋਈ ਨੈਗੇਟਿਵਿਟੀ ਕਰਕੇ ਤੇ ਦੂਸਰੇ ਪਾਸੇ ਹਜ਼ਾਰਾਂ ਸਿੱਖ ਕੇਸਰੀ ਔਰ ਝੰਡੇ ਚੁੱਕ ਕੇ ਖਾਲਿਸਤਾਨ ਦੇ ਆ ਰਹੇ ਹੋਣ ਸਾਰੇ ਪੰਜਾਬ ਭਰ ਚੋਂ ਔਰ 5 ਘੰਟੇ 6 ਜਿਹੜੇ ਨੇ ਉਹ ਚੌਂਕੜੀਆਂ ਮਾਰ ਕੇ ਬੈਠੇ ਹੋਣ, ਗੱਲ ਮੁੱਕੀ ਨਹੀਂ ਹੈ। ਸੋ ਮੈਂ ਸਮਝਦਾ ਵੀ ਚੜ੍ਹਦੀ ਕਲਾ 'ਚ ਰਹਿਣਾ ਇਹ ਵੀ ਇੱਕ ਸਾਡਾ ਹਿੱਸਾ ਹੈ। ਔਰ ਜਿਵੇਂ ਉਹਨਾਂ ਨੇ ਕਿਹਾ ਵੀ ਕੀ ਬਦਲਾਅ ਆਏਗਾ ਅਸਲੀਅਤ ਨਿਸ਼ਚੈਵਾਚਕ, ਜਿਵੇਂ ਸਾਡਾ ਨਿਸ਼ਚਾ ਹੀ ਇਸ ਗੱਲ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਗੱਲ ਤੋਂ ਕਦੇ ਵੀ ਸਾਨੂੰ ਜਿਹੜਾ ਹੈ ਉਹ ਆਪਣੇ ਆਪ ਨੂੰ ਮਾਯੂਸ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਖੁਸ਼ੀ ਹੈ ਤੁਸੀਂ ਆਪਣੀ ਚੰਗੀ ਵਿੱਦਿਆ ਲੈ ਰਹੇ ਹੋ, ਮਹਾਰਾਜ ਤੁਹਾਨੂੰ ਸਫਲਤਾ ਦੇਣ। ਆਲ ਦਾ ਬੈਸਟ ਜੀ ਡਾਕਟਰ ਸਾਹਿਬ। ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਚੁਣਿਆ ਜੀ। ਸੂਹੀ ਮਹੱਲਾ ਚੌਥਾ। ਹਰ ਹਰ ਕਰਹਿ ਨਿਤ ਕਪਟ ਕਮਾਵੇਂ, ਹਿਰਦਾ ਸ਼ੁੱਧ ਨਾ ਹੋਈ, ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ ਰਹਾਓ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾ ਅਭਿਮਾਨਾ,
ਦੂਜੇ ਭਾਏ ਖੁਆਈ, ਬਾਹਰ ਭੇਖ ਬਹੁਤ ਚਤਰਾਈ, ਮਨੁਆ ਦੈ ਦਸਤਾਵੈ, ਹਉਮੈ ਵਿਆਪਿਆ ਸ਼ਬਦ ਨ ਚੀਨੈ, ਫਿਰ ਜੂਨੀ ਆਵੈ, ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਗੁਰ ਪ੍ਰਸਾਦੀ ਏਕੋ ਬੂਝੈ, ਏਕਸ ਮਾਹੇ ਸਮਾਏ। ਹੁਣ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਤਾਂ ਸਾਡੇ ਵਰਗੇ ਜਿਹੜੇ ਪਖੰਡੀ ਹਿਪੋਕਰੇਟ ਕਹਿੰਦੇ ਕੁਛ ਨੇ ਕਰਦੇ ਕੁਛ ਨਹੀਂ, ਉਹਨਾਂ ਨੂੰ ਜਿਹੜਾ ਉਹ ਐਕਸਪੋਜ਼ ਕੀਤਾ ਹੈ, ਬੇਨਕਾਬ ਕੀਤਾ ਹੈ ਔਰ ਦੱਸਿਆ ਕਿ ਹਰ ਕਰੈ ਨਿਤ ਕਪਟ ਕਮਾਵੇਂ, ਕਿ ਮੂੰਹ ਅਸੀਂ ਭਾਵੇਂ ਰੱਬ ਕਰੀਏ, ਆਪਣੇ ਧਰਮੀ ਹੋਣ ਦਾ ਭੁਲੇਖਾ ਪਾਈਏ, ਪਰ ਅੰਦਰ ਸਾਡੇ ਕਪਟ ਹੈ, ਅੰਦਰ ਸਾਡੇ ਛਲ ਹੈ, ਅੰਦਰ ਸਾਡੇ ਝੂਠ ਹੈ, ਹਿਰਦਾ ਸ਼ੁੱਧ ਨਾ ਹੋਈ, ਸਾਡਾ ਦਿਲ ਸਾਫ਼ ਨਹੀਂ ਹੈ। ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁਖ ਨਾ ਹੋਈ, ਕਿ ਜੇ ਤੁਸੀਂ ਦਿਨ ਰਾਤ ਇਸ ਕਿਸਮ ਦੇ ਕਹਿਣ ਨੂੰ ਧਰਮੀ ਕੰਮ ਵੀ ਕਰੋਗੇ ਪਰ ਅੰਦਰ ਤੁਹਾਡੇ ਕਪਟ ਹੈ, ਹਿਰਦਾ ਸ਼ੁੱਧ ਨਾ ਹੋਈ ਹੈ, ਤੇ ਫਿਰ ਤੁਹਾਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੋ ਸਕਦਾ। ਔਰ ਗੱਲ ਇਹ ਸਮਝਾਈ ਗਿਆਨੀ, ਹੈ ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ ਮਨੁੱਖ, ਗੁਰਬਿਨ ਭਗਤ ਨਾ ਹੋਈ। ਬੰਦਗੀ ਦੇ ਰਸਤੇ ਤੇ ਤੁਰਨਾ, ਗੁਰੂ ਦੇ ਉਪਦੇਸ਼, ਗੁਰੂ ਦੇ ਆਸ਼ੇ, ਗੁਰੂ ਦੀਆਂ ਟੀਚਿੰਗਸ ਦੇ ਉੱਤੇ ਪਹਿਰਾ ਦੇਣਾ, ਮੰਨਾ ਕਰਨਾ। ਕੋਰੇ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਹੁਣ ਜਿਹੜੀ ਪੁਰਾਣੀ ਟੈਕਨੀਕ ਲਲਾਰੀਆਂ ਦੀ ਸੀ, ਇੱਕਦਮ ਕੋਰੇ ਕੱਪੜੇ ਨੂੰ ਸਿੱਧਾ ਰੰਗ ਦੇ ਵਿੱਚ ਨਹੀਂ ਸੀ ਡੋਬਦੇ, ਉਸ ਦੀ ਇੱਕ ਪ੍ਰੋਸੈਸ ਸੀ, ਉਹਦੇ ਚੋਂ ਗੁਜ਼ਰਨਾ ਪੈਂਦਾ ਸੀ, ਫਿਰ ਫਾਈਨਲੀ ਉਸ ਦੇ ਉੱਤੇ ਰੰਗ ਚਾੜਿਆ ਜਾਂਦਾ ਸੀ, ਜਿਹੜਾ ਫਿਰ ਮਜੀਠ ਰੰਗ ਹੁੰਦਾ ਸੀ, ਪੱਕਾ ਹੁੰਦਾ ਸੀ। ਜੇ ਤੁਸੀਂ ਕੋਰੇ ਨੂੰ, ਔਰ ਇਸੇ ਤਰ੍ਹਾਂ ਜਦੋਂ ਅਸੀਂ ਇਹ ਪੜ੍ਹਦੇ ਹਾਂ, ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮੱਥ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਹੁਣ ਜਿਹੜਾ ਨਾਮ ਹੈ ਇਹ ਰੰਗ ਵੀ ਹੈ, ਸਾਬਣ ਵੀ ਹੈ। ਨਾਲ ਇਹ ਯਾਦ ਕਰਵਾਇਆ ਕਿ ਭਾਈ ਤੁਸੀਂ ਜਪ ਤਪ ਸੰਜਮ ਵਰਤ ਕਰੇ, ਭਾਵੇਂ ਜਪ ਤਪ ਸੰਜਮ ਵਰਤ ਪੂਜਾ ਵਰਗੇ ਜਿਹੜੇ ਬਾਹਰਲੇ ਕਰਮ ਕਰੋਗੇ ਵੀ ਦਿਖਾਵੇ ਦੇ, ਮਨਮੁਖ ਰੋਗ ਨਾ ਜਾਈ। ਤੇ ਇਸ ਨਾਲ ਜਿਹੜਾ ਮਨਮੁਖ ਹੈ ਉਸ ਦੀ ਬਿਮਾਰੀ ਨਹੀਂ ਜਾਏਗੀ, ਉਹਦੇ ਅੰਦਰ ਜਿਹੜੀ ਮਹਾਅਭਿਮਾਨ ਹੰਕਾਰ ਹਉਮੈ ਦਾ ਰੋਗ ਲੱਗਾ ਹੋਇਆ ਉਹ ਉਹਨੂੰ ਖੁਆਰ ਕਰੇਗਾ। ਦੂਜਾ ਭਾਈ ਖੁਆਏ, ਔਰ ਬਾਹਰ ਭੇਖ ਬਹੁਤ ਚਤਰਾਈ, ਬਾਹਰ ਅਸੀਂ ਅਡੰਬਰ ਕਰਦੇ ਹਾਂ, ਬੜੀਆਂ ਸਿਆਣਪਾਂ ਵਰਤਦੇ ਹਾਂ, ਪਰ ਮਨ ਜਿਹੜਾ ਦਹਿ ਦਸਤਾਵੇ, ਚਾਰ ਚਫੇਰੇ ਭੱਜਿਆ ਫਿਰਦਾ। ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਸ਼ਬਦ ਦੇ ਨਾਲ ਮਨ ਜੁੜਦਾ ਨਹੀਂ ਹੈ, ਹਉਮੈ ਦਾ ਸ਼ਿਕਾਰ ਹੈ, ਫਿਰ ਜੂਨੀ ਆਵੇ, ਇਹ ਜਨਮ ਮਰਨ ਦਾ ਚੱਕਰ ਨਹੀਂ ਮੁੱਕੇਗਾ। ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੇ ਕਨਕਲੂਡ ਕੀਤਾ, ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਕਿ ਜਿਸ ਦੇ ਉੱਤੇ ਚੌਥੇ ਨਾਨਕ ਫਰਮਾਉਂਦੇ ਨੇ ਉਸ ਦੀ ਨਜ਼ਰ ਹੁੰਦੀ ਹੈ, ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਜੀ, ਉਹ ਜਨ, ਉਹ ਮਨੁੱਖ ਨਾਮ ਦੇ ਨਾਲ ਜੁੜਦਾ ਹੈ, ਨਾਮ ਦੇ ਨਾਲ ਨਾਮ ਨੂੰ ਧਿਆਉਂਦਾ ਹੈ। ਗੁਰ ਪ੍ਰਸਾਦੀ ਏਕੋ ਬੁੱਝੈ, ਇੱਕ ਸਮਾਏ, ਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਸਿਰਫ ਇੱਕ ਦੇ ਉੱਤੇ, ਉਸ ਨਿਰੰਕਾਰ ਦੇ ਉੱਤੇ ਹੀ ਫੇਥ ਕਰਦਾ ਹੈ, ਉਸ ਦੇ ਉੱਤੇ ਹੀ ਆਪਣਾ ਆਧਾਰ ਬਣਾਉਂਦਾ ਤੇ ਅਲਟੀਮੇਟਲੀ ਫਿਰ ਉਸ ਇੱਕ ਦੇ ਵਿੱਚ ਹੀ ਸਮਾ ਜਾਂਦਾ ਹੈ। ਉਸ ਦੇ ਅੰਦਰ ਬਾਹਰ ਉਸ ਇੱਕ ਦਾ ਹੀ ਜਲਵਾ, ਉਸ ਦਾ ਹੀ ਜਿਹੜਾ ਪਸਾਰਾ, ਉਸ ਨੂੰ ਚਾਰ ਚਫੇਰੇ ਉਸ ਇੱਕ ਰੂਪ ਦੇ ਵਿੱਚ ਹੀ ਨਜ਼ਰ ਆਉਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।